ਸਭ ਤੋਂ ਪਹਿਲੇ ਤਾਂ ਜੀ ਸਾਰਿਆਂ ਨੂੰ अस्सलाम वालेकुम ਤੇ ਸਰਦਾਰ ਸਿੱਖ ਸੰਗਤ ਨੂੰ ਜੀ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਦੋਸਤੋ? ਮੈਂ ਤੁਹਾਡਾ ਵੀਰ ਰਾਣਾ ਖਾਲਦ ਮਕਬੂਲ। ਅੱਜ ਦੇ ਇਸ ਵਲੌਗ ਦੇ ਵਿੱਚ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਖੁਸ਼ ਆਮਦੀਦ, ਸਤ ਬਿਸਮਿਲ੍ਲਾ। ਮੇਰੇ ਨਾਲ ਮੌਜੂਦ ਆ, ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਪਤਾ, ਰਾਣਾ ਅਸਲਮ ਖਾਨ ਵਕਾਰ ਸਾਹਿਬ। ਤੇ ਅੱਜ ਆ ਮੇਰੇ ਹੱਥ ਦੇ ਵਿੱਚ ਨਾ ਇੱਕ ਕਿਤਾਬ ਹੈਗੀ ਆ, ਥਿੰਕ ਐਂਡ ਗਰੋ ਰਿਚ। ਰਾਣਾ ਸਾਹਿਬ, ਇਹਦਾ ਮਤਲਬ ਇਹੀ ਹੋਇਆ ਵੀ ਸੋਚੋ ਤੇ ਅਮੀਰ ਹੋ ਜਾਓ, ਹੈ ਸਾਦਾ ਜੇ ਲਫ਼ਜ਼ਾਂ ਵਾਲੀ ਗੱਲ ਹੈਗੀ ਹੈ। ਇਹ ਜੀ ਨੈਪੋਲੀਅਨ ਹਿੱਲ ਸਾਹਿਬ ਦੀ ਲਿਖੀ ਹੋਈ ਕਿਤਾਬ ਆ, ਤੇ ਇਹ 1937 ਦਾ ਐਡੀਸ਼ਨ ਆ, ਵੀ ਯਾਨੀ ਕਿ ਲਗਭਗ ਤੁਸੀਂ ਲਾ ਲਓ ਵੀ 87 ਸਾਲ ਪਹਿਲਾਂ ਦੀ ਲਿਖੀ ਹੋਈ ਕਿਤਾਬ ਹੈਗੀ ਆ। ਇਹ ਉਹਨਾਂ ਨੇ ਨਾ ਜੀ ਕੋਈ ਅਮੀਰ ਹੋਣ ਦੇ ਇਹਦੇ ਵਿੱਚ ਨਾ 13 ਅਸੂਲ ਬਿਆਨ ਕੀਤੇ ਆ, ਤੇ ਇਹ ਜਿਹੜੇ 13 ਅਸੂਲ ਆ ਨਾ, ਹੈਰਾਨੀ ਵਾਲੀ ਗੱਲ ਇਹ ਹੈਗੀ ਆ ਵੀ ਅੱਜ ਵੀ ਉਹ 13 ਅਸੂਲ ਜਿਹੜੇ ਆ ਨਾ, ਉਹ ਅੱਜ ਵੀ ਲੱਗਦੇ। ਹਾਂ, ਬਿਲਕੁਲ ਉਹੀ ਅੱਜ ਵੀ ਉਹੀ ਚੱਲਦੇ ਆ ਰਹੇ ਆ। ਉਹ ਕਾਮਯਾਬ ਹੋਣ ਦਾ ਜਿਹੜਾ ਕੋਈ ਤਰੀਕਾ ਨਾ, ਹੋਰ ਕੋਈ ਨਵਾਂ ਦੁਨੀਆ ਦੇ ਵਿੱਚ ਇਹੋ ਜਿਹਾ ਆਇਆ ਨਹੀਂ ਹੈਗਾ, ਠੱਗੀ ਤੋਂ ਸਿਵਾ। ਇੰਜੀ ਰਣ ਸਾਹਿਬ? ਹਾਂਜੀ। ਤੇ ਅਸੀਂ ਇਹ ਕਈ ਸਾਨੂੰ ਦੋਸਤ ਵੀਰ ਆ, ਸਾਡੇ ਬੀਬੀਆਂ ਭੈਣਾਂ ਦਾ ਵੀ ਕੋਈ ਮੈਸੇਜ ਆਇਆ ਵੀ ਆਹ ਕਿਤਾਬਾਂ ਦੇ ਉੱਤੇ ਨਾ ਗੱਲ ਜ਼ਰੂਰ ਕਰਿਆ ਕਰੋ। ਤੇ ਅਸੀਂ ਆਪਣੀ ਜਿਹੜੀ ਸਾਡੀ YouTube ਦੇ ਪੰਜਾਬੀ ਬੈਸਟ ਫਾਰ ਐਵਰ ਦੀ ਪਲੇ ਲਿਸਟ ਆ ਨਾ, ਉਹਦੇ ਵਿੱਚ ਅਸੀਂ ਇਹ ਕਿਤਾਬ ਥਿੰਕ ਐਂਡ ਗਰੋ ਰਿਚ ਦਾ ਨਾ ਇੱਕ ਉਹ ਬਣਾਵਾਂਗੇ, ਲੈਦਤ ਪਲੇ ਲਿਸਟ ਹੋਊਗੀ, ਜਿੱਦਾਂ ਕਿ ਵਲੌਗ ਦੀ ਆ ਜਾਂ ਰੈਂਡਮ ਵੀਡੀਓ ਦੀ ਆ ਜਾਂ ਅੰਜਮ ਸਰੋਇਆ ਸਾਹਿਬ ਦੇ ਨਾਲ ਹੈਗੀਆਂ, ਵੀ ਅਲੱਗ ਜਿੱਦਾਂ ਹੈਗੀ ਆ ਨਾ, ਉਵੇਂ ਇੱਕ ਵੱਖਰਾ ਖਾਨਾ ਇਹਦਾ ਅਸੀਂ ਬਣਾਵਾਂਗੇ। ਔਰ ਇਹਦੇ ਜਿਹੜੇ 12 ਦੇ ਜਿਹੜੇ 13 ਦੇ 13 ਅਮੀਰ ਹੋਣ ਦੇ ਜਾਂ ਕਾਮਯਾਬ ਹੋਣ ਦੇ ਕਹਿ ਲਓ ਤੁਸੀਂ ਨੁਸਖੇ ਦਿੱਤੇ ਹੋਏ ਆ ਨਾ, ਲਿਖੇ ਹੋਏ ਆ, ਉਹ ਅਸੀਂ ਪੰਜਾਬੀ ਦੇ ਵਿੱਚ ਆਸਾਨ ਲਫ਼ਜ਼ਾਂ ਦੇ ਵਿੱਚ ਵੀ, ਜਿੱਦਾਂ ਜੇ ਆਪਾਂ ਆਮ ਹਿਸਾਬ ਲਾਈਏ ਤਾਂ ਇਹ ਅੰਗਰੇਜ਼ੀ ਦੀ ਕਿਤਾਬ ਆ, ਤੇ ਅਸੀਂ ਇਹ ਫਾਇਦਾ ਚੁੱਕਾਂਗੇ ਜੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਤੋਂ, ਵੀ ਇੱਕ ਜਿਹੜਾ ਇਹਦੇ ਉਹ 13 ਦੇ 13 ਕਾਮਯਾਬੀ ਦੇ ਉਹ ਨਾ ਵੀਡੀਓ ਪਾ ਕੇ ਨਾ, ਥਿੰਕ ਐਂਡ ਗਰੋ ਰਿਚ ਦੇ ਨਾਮ ਤੋਂ ਨਾ ਜੀ, ਉਹ ਜੀ ਉਹ ਪਿਆ ਹੋਊਗਾ। ਤੇ ਤੁਸੀਂ ਜਦੋਂ ਮਰਜ਼ੀ, ਤੇ ਹੋ ਸਕਦਾ ਵੀ ਅਸੀਂ ਆਪ ਵੀ ਜਦੋਂ ਵੀ ਕਦੇ ਉਹ YouTube ਦੇ ਉੱਤੇ ਜਦੋਂ ਪਿਆ ਹੋਊਗਾ, ਇਹ ਮੇਰਾ ਖਿਆਲ ਆ ਕਿ ਸਾਡੇ ਹਿਸਾਬ ਵਿੱਚ ਤਾਂ ਇਹ ਇੱਕ ਵਾਹਵਾ ਚੰਗੀ ਗੱਲ ਆ ਵੀ ਪੰਜਾਬੀ ਦੇ ਵਿੱਚ ਤੁਹਾਨੂੰ ਇੱਕ ਕਿਤਾਬ ਜਿਹੜੀ ਹੈ ਨਾ, ਖੁਲਾਸਾ ਮੁਖਤਸਰ ਤੌਰ ਦੇ ਉੱਤੇ ਵੀ ਇਹਦੇ ਵਿੱਚ ਕੀ ਆ, ਉਹ ਕੱਲੀ ਗੱਲ ਤੁਹਾਨੂੰ ਉੱਥੇ ਲੱਭੂਗੀ। ਅਸਲਾਮ ਵਾਲੇਕੁਮ ਜੀ ਰਾਣਾ ਸਾਹਿਬ। ਵਾਲੇਕੁਮ ਸਲਾਮ। ਰਾਣਾ ਸਾਹਿਬ, ਜਿਹੜੀ ਅੱਜ ਅਸੀਂ ਗੱਲ ਕਰਨੀ ਆ, ਉਹ ਜਿਹੜੇ ਇਹਦੇ 'ਚ ਵੱਖ ਇਹਦੇ ਉਹ ਹੈਗੇ ਆ ਅੰਗ ਆ, ਕੱਲੇ ਕਾਮਯਾਬ ਹੋਣ ਦੇ, ਜਿਹੜਾ ਉਹਦੇ ਵਿੱਚੋਂ ਜਿਹੜਾ ਇਹਦਾ ਸਭ ਤੋਂ ਪਹਿਲਾ ਹੈਗਾ ਨਾ ਜੀ, ਉਹ ਹੈਗਾ ਆ ਡਿਜ਼ਾਇਰ। ਹਾਂ, ਡਿਜ਼ਾਇਰ, ਖੁਆਇਸ਼ਾਂ। ਖੁਆਇਸ਼ਾਂ ਵੀ ਦੋ ਤਰ੍ਹਾਂ ਦੀਆਂ ਰਾਣਾ ਸਾਹਿਬ ਹੁੰਦੀਆਂ। ਇੱਕ ਤਾਂ ਵਾਂਟ ਹੁੰਦੀਆਂ ਵੀ ਆਈ ਵਾਂਟ ਮੋਬਾਈਲ, ਹੈ ਇੱਥੋਂ ਚੁੱਕਿਆ ਤੇ ਇੱਥੇ ਰੱਖ ਲਿਆ, ਇਹ ਤਾਂ ਇੱਕ ਆਸਾਨ ਜੀ ਹੈ। ਇੱਕ ਡਿਜ਼ਾਇਰ ਹੁੰਦੀਆਂ ਖੁਆਇਸ਼ਾਤ, ਵੀ ਜਿਹਦੇ ਵਾਸਤੇ ਬੰਦੇ ਨੂੰ ਕੋਈ ਤੱਗੋ ਦੋ ਕਰਨੀ ਪੈਂਦੀ ਹੈ, ਜਿਹਦੇ ਵਿੱਚ ਬੰਦੇ ਨੇ ਕੋਈ ਨਾ ਕੋਈ ਆਪਣਾ ਟਾਰਗੇਟ ਸੈੱਟ ਕੀਤਾ ਹੋਇਆ ਹੁੰਦਾ। ਇਹਦੇ ਵਿੱਚ ਜਿਹੜਾ ਡਿਜ਼ਾਇਰ ਆ, ਉਹ ਕੀ ਕਹਿੰਦਾ ਜਿਹੜਾ ਇਹ ਨੈਪੋਲੀਅਨ ਹਿੱਲ ਹੈ? ਅੱਛਾ, ਡਿਜ਼ਾਇਰ ਦੀ ਗੱਲ ਕਰਨ ਤੋਂ ਪਹਿਲੇ ਨਾ ਮੈਂ ਥੋੜਾ ਜਿਹਾ ਕਿਤਾਬ ਦੇ ਸਿਲਸਿਲੇ 'ਚ ਗੱਲ ਕਰਾਂਗਾ ਕਿ ਇਹ ਜਿਹੜੀ ਕਿਤਾਬ ਆ ਨਾ, ਇਹ 6ਵੀਂ ਬੈਸਟ ਸੈਲਰ ਹੈਗੀ ਆ ਬਿਜ਼ਨਸ ਕੈਟੇਗਰੀ 'ਚ। ਅੱਛਾ ਜੀ। ਤੇ ਇਸ ਕਿਤਾਬ ਤੇ ਮਿਹਨਤ ਬਹੁਤ ਜ਼ਿਆਦਾ ਹੋਈ ਆ। ਕੋਈ 25,000 ਬੰਦਿਆਂ ਦੀਆਂ ਨਾ ਉਹਨੇ ਜ਼ਿੰਦਗੀਆਂ ਦਾ ਐਨਾਲਿਸਿਸ ਕੀਤਾ, 500 ਬੰਦੇ ਦਾ ਇੰਟਰਵਿਊ ਕੀਤਾ। 25,000? ਹਾਂ। ਤੇ 500 ਬੰਦਿਆਂ ਦੇ ਇੰਟਰਵਿਊ ਕੀਤੇ, ਤੇ ਉਸ ਤੋਂ ਬਾਅਦ ਇਹ ਅਸੂਲ ਉਸਨੇ ਨਾ ਯਾਨੀ ਕਿ ਮੁਰਤਬ ਕੀਤੇ ਆ। ਇਹ ਇੰਜ ਨਹੀਂ ਹੈ ਕਿ ਕੋਈ ਬੰਦਾ ਬੈਠਿਆ ਐਵੇਂ ਉੱਠੀ ਮੈਂ ਤੂੰ ਜਿਵੇਂ ਵੀਡੀਓ ਬਣਾ ਰਿਹਾ, ਹਾਂ, ਇਹ ਨਹੀਂ, ਇਹ ਗੱਲ ਨਹੀਂ ਹੈਗੀ। ਤੇ ਹੁਣ ਅਸਲ 'ਚ ਜਿਹੜਾ ਨਾ, ਇੱਕ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਵਾਂਟਸ, ਇੱਕ ਹੁੰਦੀ ਹੈ ਡਿਜ਼ਾਇਰ। ਵਾਂਟ ਹੁੰਦਾ ਜਿਸ ਤਰ੍ਹਾਂ ਤਮੰਨਾ, ਆਰਜ਼ੂ, ਉਹ ਹਲਕੀ ਫੁਲਕੀ ਚੰਨ ਤੇ ਜਾਣ ਦੀ ਤਮੰਨਾ ਹੈ। ਡਿਜ਼ਾਇਰ ਹੁੰਦੀ ਹੈ ਖਾਹਿਸ਼, ਵੀ ਲਾਹੌਰ ਜਾਣਾ ਯਾਰ, ਕੋਈ ਬੰਦੋਬਸਤ ਕਰੀਏ। ਤੇ ਇੱਕ ਫਿਰ ਉਸ ਤੋਂ ਵੀ ਅੱਗੇ ਹੁੰਦੀ ਹੈ ਬਰਨਿੰਗ ਡਿਜ਼ਾਇਰ, ਸ਼ਦੀਦ ਖਾਹਿਸ਼ ਹੈ, ਜਿਹੜੀ ਫਿਰ ਬੰਦੇ ਨੂੰ ਨਾ ਪਸੰਦੀ ਆ ਕਿ ਯਾਰ ਇਹ ਚੀਜ਼ ਨੂੰ ਨਾ ਹਾਸਲ ਕੀਤਾ ਜਾਏ, ਹੈ। ਇੱਥੇ ਅਸਲ ਜਦੋਂ ਇੱਥੇ ਡਿਜ਼ਾਇਰ ਦੀ ਗੱਲ ਕਰਦਾ ਨਾ, ਉਹ ਫਿਰ ਇੱਥੇ ਨਾ ਬਰਨਿੰਗ ਡਿਜ਼ਾਇਰ ਦੀ ਗੱਲ ਕਰਦਾ ਵਾ। ਅੱਛਾ। ਹਾਂ, ਉਹ ਗੱਲ ਕਰਦਾ ਵਾ, ਕਹਿੰਦਾ ਕਿ ਜਿਹੜੇ ਥਾਟ ਹੁੰਦੇ ਆ ਨਾ, ਉਹ ਥਿੰਗਸ ਹੁੰਦੀਆਂ, ਯਾਨੀ ਕਿ ਖਿਆਲਾਤ ਹੀ ਸ਼ੈਵਾਂ ਹੁੰਦੀਆਂ। ਜਦੋਂ ਕੋਈ ਚੀਜ਼ ਤੁਹਾਡੇ ਖਿਆਲ 'ਚ ਆਉਂਦੀ ਹੈ ਨਾ, ਫਿਰ ਉਹ ਸ਼ਾਇਦ ਬਣਦੀ ਚਲੀ ਜਾਂਦੀ ਆ। ਤੇ ਇਹ ਯਾਨੀ ਕਿ ਇਸ ਚੀਜ਼ ਦਾ ਜਿਹੜਾ ਨਾ ਵਾਂਟ ਦਾ ਤੇ ਮੇਰੇ ਖਿਆਲ ਡਿਜ਼ਾਇਰ ਦਾ ਤੁਹਾਨੂੰ ਵੰਡ ਹੋ ਗਈ। ਵੰਡ ਹੋ ਗਈ।
ਤੇ ਉਸ ਤੋਂ ਬਾਅਦ ਹੁਣ ਤੁਸੀਂ ਆ ਜਾਓ। ਨਹੀਂ ਮੈਂ ਇਹ ਕਹਿੰਦਾ ਹਾਂ ਵੀ ਜਿਹੜਾ ਵੀ ਆ ਖੁਆਇਸ਼ਾਂ ਹੈਗੀਆਂ ਹਾਂ ਵੀ ਉੱਥੇ ਤੱਕ ਪਹੁੰਚਣ ਦੀ ਕੋਈ ਪੌੜੀ ਕੋਈ ਦੱਸੀ ਹੋਣੀ ਆ ਉਹਦੇ ਵਿੱਚ। ਬਿਲਕੁਲ ਉਹੀ ਗੱਲ ਕਰ ਰਹੇ ਹਾਂ ਕਿ ਅਸਲ 'ਚ ਕੋਈ ਵੀ ਚੀਜ਼ ਆ ਨਾ ਉਹ ਸ਼ੁਰੂ ਹੁੰਦੀ ਹੈ ਖੁਆਇਸ਼ ਤੋਂ। ਜਿਸ ਤਰ੍ਹਾਂ ਕੋਈ ਜਿਹੜਾ ਪੌਦਾ ਵਾ ਨਾ ਹੈ ਉਹ ਬੀਜ 'ਚ ਪਿਆ ਹੁੰਦਾ, ਉਹ ਖੁਆਇਸ਼ ਹੀ ਹੋਈ। ਹਾਂ ਉਹ ਖੁਆਇਸ਼ ਯਾਨੀ ਕਿ ਇਸ ਤਰ੍ਹਾਂ ਯਾਨੀ ਕਿ ਆਗਾਜ਼ ਜਿਹੜਾ ਹੁੰਦਾ ਨਾ ਉਹ ਬਹੁਤ ਪਹਿਲੇ ਯਾਨੀ ਕਿ ਜਿਹੜਾ ਵਾ ਨਾ ਹੋ ਰਿਹਾ ਹੁੰਦਾ, ਜਦੋਂ ਕੋਈ ਅੰਡਾ ਹੁੰਦਾ ਨਾ ਉੱਥੇ ਬੱਚੇ ਨੇ ਨਿਕਲਣਾ ਹੁੰਦਾ। ਇਸ ਤਰ੍ਹਾਂ ਯਾਨੀ ਕਿ ਕੋਈ ਵੀ ਚੀਜ਼ ਆ ਨਾ ਜਿਹੜੀ ਉਹ ਖੁਆਇਸ਼ ਤੋਂ ਸ਼ੁਰੂ ਹੁੰਦੀ ਆ। ਉਹਦੇ 'ਚ ਫਿਰ ਨਾ ਇਹ ਹੈ ਕਿ ਖੁਆਇਸ਼ ਨੂੰ ਹਕੀਕਤ 'ਚ ਬਦਲਣ ਲਈ ਜਿਹੜੇ ਆ ਕੋਈ 6 ਸਟੈਪ ਹੈਗੇ ਆ ਜਿਹੜੇ ਇਹਨੇ ਦੱਸੇ ਆ ਵੀ ਕਿਆ ਉਹ ਕੀ ਆ। ਉਹ ਸਭ ਤੋਂ ਪਹਿਲੇ ਤਾਂ ਇਹ ਆ ਕਿ ਤੁਸੀਂ ਕਿਸੇ ਚੀਜ਼ ਦੀ ਖੁਆਇਸ਼ ਕਰਦੇ ਆ ਹੈ, ਉਹ ਤੁਸੀਂ ਇੱਕ ਟਾਰਗੇਟ ਆਪਣਾ ਨਾ ਮੁਤੱਯਨ ਡੈਫੀਨੇਟ ਹੈ ਪੱਕਾ ਮੁਸਤਹਿਕਮ ਕਿਸਮ ਦਾ, ਉਹਦੇ 'ਚ ਐਵੇਂ ਨਹੀਂ ਅੰਦਾਜ਼ੇ ਨਾਲ ਨਹੀਂ, ਇਹ ਨਹੀਂ ਵੀ ਮੈਨੂੰ ਬਹੁਤ ਸਾਰਾ ਪੈਸਾ ਚਾਹੀਦਾ, ਤੁਸੀਂ ਕਹਿੰਦੇ ਕਿ ਮੈਨੂੰ ਇੰਨਾ ਪੈਸਾ ਚਾਹੀਦਾ। ਯਾਨੀ ਕਿ ਇੱਕ ਤਾਂ ਤੁਹਾਡੀ ਖੁਆਇਸ਼ ਜਿਹੜੀ ਹੈ ਨਾ ਸਪੈਸੀਫਿਕ, ਇਹ ਨਹੀਂ ਮੈਂ ਸਫ਼ਰ ਕਰਨਾ, ਮੈਂ ਫਲਾਂ ਜਗ੍ਹਾ ਦਾ ਸਫ਼ਰ ਕਰਨਾ। ਪਹਿਲਾ ਤਾਂ ਹੈ ਆ ਕਿ ਤੁਹਾਡੇ ਨਾ ਖੁਆਇਸ਼ ਹੋਣੀ ਚਾਹੀਦੀ ਹੈ, ਖੁਆਇਸ਼। ਹਾਂ ਫਿਰ ਦੂਸਰੀ ਜਿਹੜੀ ਚੀਜ਼ ਆ ਨਾ ਉਹ ਇਹ ਆ ਕਿ ਤੁਸੀਂ ਇਸ ਖੁਆਇਸ਼ ਨੂੰ ਕਿੰਨੇ ਵਕਤ 'ਚ ਪੂਰਾ ਕਰਨਾ ਵਾ, ਯਾਨੀ ਕਿ ਤੁਸੀਂ ਉਹਦਾ ਵੇਲਾ। ਹਾਂ ਇਹ ਨਹੀਂ ਹੈ ਕਿ ਯਾਰ ਮੈਂ ਸਾਰੀ ਜ਼ਿੰਦਗੀ 'ਚ ਮੈਂ ਜਿਹੜਾ ਵਾ ਨਾ ਵੀ ਮੈਂ ਟੈਸਟ ਕ੍ਰਿਕਟ ਖੇਡਣਾ ਹੈ, ਨਹੀਂ ਮੈਂ ਇੰਨੇ ਅਰਸੇ 'ਚ ਟੈਸਟ ਕ੍ਰਿਕਟ ਖੇਡਣੀ ਆ, ਮੈਂ ਇੰਨੇ ਅਰਸੇ 'ਚ ਡਿਗਰੀ ਪਾਸ ਕਰਨੀ ਆ। ਯਾਨੀ ਕਿ ਇੱਕ ਤਾਂ ਖੁਆਇਸ਼ ਆ, ਫਿਰ ਉਹਦੇ ਨਹੀਂ ਯਾਨੀ ਕਿ ਟਾਈਮ ਜਿਹੜਾ ਵੇਲਾ ਹੋ ਗਿਆ, ਦੋ ਹੋ ਗਿਆ। ਤੀਸਰਾ ਹੈ ਕਿ ਯਾਰ ਮੈਂ ਇਹ ਹਾਸਲ ਕਰਨ ਲਈ ਮੈਨੂੰ ਦੇਣਾ ਕੀ ਪਏਗਾ, 3 ਹੋ ਗਿਆ। ਹਾਂ ਵੀ ਮੈਂ ਇਹਨੂੰ ਪੈਸੇ ਦੇ ਕੇ ਸ਼ੈ ਲੈਣੀ ਆ, ਮੈਂ ਇਹਨੂੰ ਵਕਤ ਦੇ ਕੇ। ਆਹੋ ਤਾਂ ਬਾਅਦ ਦੀ ਗੱਲ ਹੈ, ਪਹਿਲੇ ਤੁਸੀਂ ਸਟੈਪ ਮਸਲਨ ਹਾਂ ਸਟੈਪ ਆ, ਇਹ 3 ਸਟੈਪ ਹੋ ਗਏ। ਫਿਰ 4 ਹੈ ਕਿ ਅਸੀਂ ਇੱਕ ਖਾਕਾ ਬਣਾਉਣਾ ਕਿ ਯਾਰ ਮੈਂ ਇਹ ਚੀਜ਼ ਲੈਣੀ ਆ, ਮੈਂ ਇਹਦੇ ਬਦਲੇ ਆਹ ਚੀਜ਼ ਦੇਣੀ ਆ, ਤੇ ਮੈਂ ਇੰਨੇ ਟਾਈਮ 'ਚ ਯਾਨੀ ਕਿ ਚੀਜ਼ ਇਹ ਲੈਣੀ ਆ, ਉਹਨੂੰ ਇੱਕ ਪੂਰਾ ਯਾਨੀ ਕਿ ਨਾ ਪ੍ਰੋਗਰਾਮ ਪੂਰਾ ਜਿਹੜਾ ਵਾ ਨਾ ਬਣਾਉਣਾ ਵਾ ਹੈ। ਇਹ ਹੈ ਉਸ ਦਾ ਚੌਥਾ ਦਰਜਾ ਕਿ ਯਾਨੀ ਕਿ ਪੂਰਾ ਤੁਸੀਂ ਜਿਹਨੇ ਲੇਆਊਟ ਕਹਿੰਦੇ ਨਾ ਬਣਾ ਲੈਂਦੇ ਆ। ਫਿਰ ਪੰਜਵਾਂ ਹੈ ਕਿ ਤੁਸੀਂ ਇਹਨੂੰ ਲਿਖਦੇ ਆ ਕਿਸੇ ਕਾਗਜ਼ ਤੇ, ਅੱਛਾ, ਤਾਂ ਕਿ ਤੁਹਾਨੂੰ ਹਰ ਟਾਈਮ ਯਾਦ ਰਹੇ। ਹਾਂ 6ਵੇਂ ਚੋਂ ਕਹਿੰਦਾ ਵੀ ਤੁਸੀਂ ਦਿਨ 'ਚ 2 ਦਫਾ ਇਹਨੂੰ ਨਾ ਦੁਹਰਾਉਂਦੇ ਆ। ਅੱਛਾ ਹੈ ਕਿ ਇਹ ਕੰਮ ਜਿਹੜਾ ਵਾ ਨਾ ਮੈਂ ਇਹ ਕੰਮ ਜਿਹੜਾ ਵਾ ਨਾ ਹਾਂ ਇਹ ਕਰਨਾ ਵਾ ਵੀ ਰਿਪੀਟ ਕਰਨਾ। ਰਾਤ ਨੂੰ ਸੌਣ ਤੋਂ ਪਹਿਲੇ ਸਵੇਰੇ ਉੱਠਦੇ ਆ, ਮਤਲਬ ਮੈਂ ਤੁਹਾਨੂੰ ਸੁਣਾ ਲਵਾਂ, ਤੁਸੀਂ ਮੈਨੂੰ ਜਾਂ ਮੈਂ ਆਪਣੇ ਆਪ ਨੂੰ ਸੁਣਾ ਲਵਾਂ ਵੀ ਇੱਕ ਵਾਰੀ ਯਾਨੀ 2 ਵਾਰੀ ਦਿਨ ਦੇ ਵਿੱਚ ਯਾਦ ਦਹਾਨੀ ਜ਼ਰੂਰੀ। ਯਾਨੀ ਕਿ ਜਿਹੜੇ ਤੁਸੀਂ 6 ਇਹ ਦੱਸੇ ਆ, ਇਹ ਜਿਹੜੇ ਅਸੂਲ ਆ, ਇਹਦੇ ਵਿੱਚ ਸਿੱਧੀ ਜੀ ਗੱਲ ਆਮ ਜੀ ਮੈਂ ਤੁਹਾਨੂੰ ਜਟਕੀ ਜੀ ਮਿਸਾਲ ਦਿੰਦਾ ਵੀ ਜਿੱਦਾਂ ਜਿਹੜੀ ਮੇਰੀ ਸਮਝ 'ਚ ਆਈ ਆ ਵੀ ਆ ਸਾਡਾ ਇੱਕ YouTube ਚੈਨਲ ਆ। ਮੈਂ ਇਹ ਗੱਲ ਸੋਚਦਾ ਕਿ ਮੈਂ ਇਹ ਇਸ ਮਹੀਨੇ ਵੀ ਮੈਂ ਇੱਕ ਟਾਰਗੇਟ ਸੈੱਟ ਕਰ ਲਿਆ ਵੀ 1 ਮਹੀਨੇ ਦੇ ਵਿੱਚ ਮੈਂ ਇਹਦੇ ਤੋਂ $500 ਕਮਾਉਣਾ। ਹਾਂ ਪਹਿਲਾ ਇਹ ਹੈ ਕਿ ਤੁਸੀਂ ਟਾਰਗੇਟ ਹੋ ਗਿਆ ਤੇਰਾ $500 ਦਾ। ਹਾਂ ਦੂਜਾ ਹੋ ਗਿਆ ਟਾਈਮ ਦਾ, ਹੁਣ ਹੈਗਾ ਵੇਲਾ ਵੀ ਮੈਂ ਇਹਨੂੰ ਰੋਜ਼ ਦੇ ਕਿੰਨੇ ਘੰਟੇ ਦੇਣੇ ਆ, ਮੈਂ ਇਹਨੂੰ 2 ਘੰਟੇ ਦੇਣੇ ਆ, ਮੈਂ ਇਹਨੂੰ 3 ਘੰਟੇ। ਇਹ ਤੀਸਰਾ ਵਾ ਤੁਹਾਡਾ ਦੇਣਾ ਕੀ ਹੈ, ਇਹ ਦੂਸਰਾ ਤੁਹਾਡਾ। ਹਾਂ ਦੂਜੇ ਤੀਜੇ ਦੀ ਨਹੀਂ ਗੱਲ ਮੈਂ ਗੱਲ ਕਰ ਰਿਹਾ। ਹਾਂ ਠੀਕ ਹੈ, ਮਕਸਦ ਇਹ ਹੈ ਕਿ ਇੱਕ ਤਾਂ ਉਹ ਅੱਗੇ ਪਿੱਛੇ ਵਾਲੀ ਤਾਂ ਗੱਲਾਂ ਦੀ ਗੱਲ ਆ ਨਾ ਵੀ ਇਹ ਵੇਲਾ ਦੇਣਾ, ਵੀ ਇਹਦੇ ਬਦਲੇ ਦੇ ਵਿੱਚ ਮੈਂ ਇਹਨੂੰ ਆਪਣਾ ਕਿੰਨਾ ਵੇਲਾ ਦੇਣਾ। ਫਿਰ ਇੱਕ ਆ ਗਿਆ ਵੀ ਮੈਂ ਜਨਾਬ ਜੀ ਇਹਨੂੰ ਮੈਂ ਕਿਧਰੇ ਲਿਖ ਵੀ ਲਿਆ ਵੀ ਫਿਰ ਮੈਂ ਇਹ ਜਾਂ ਤੁਹਾਨੂੰ ਸੁਣਾਉਣਾ ਜਿਹੜੀ ਸ਼ੈ ਵੀ ਮੈਂ ਉਹ 2 ਘੰਟੇ ਦੇ ਵਿੱਚ ਤਿਆਰ ਕਰਨੀ ਆ, ਉਹ ਡੇਲੀ ਹਰ ਰੋਜ਼ ਦੀ ਰੋਜ਼ ਵੀ ਉਹ ਮੈਂ ਜਾਂ ਤੁਹਾਨੂੰ ਸੁਣਾਣੀ ਆ ਜਾਂ ਮੈਂ ਆਪਣੇ ਆਪ ਨੂੰ ਸੁਣਾਣੀ ਆ ਵੀ ਮੈਂ ਉਹ ਵੀ ਕਰਨਾ। ਤੇ ਫਿਰ ਮੈਂ ਇਹਦਾ ਇੱਕ ਟਾਈਮ ਫਰੇਮ ਵੀ ਬਣਾਉਣਾ। ਇਹੀ ਆ 6। ਹਾਂ ਬਿਲਕੁਲ ਇਹ ਸਾਦੇ ਜਿਹੇ ਲਫ਼ਜ਼ਾਂ ਦੇ ਵਿੱਚ। ਅੱਛਾ ਜੀ ਰਾਣਾ ਸਾਹਿਬ, ਵੀ ਇਹ ਤਾਂ ਹੋ ਗਏ ਉਹਦੇ ਯਾਨੀ ਕਿ 6 ਤਰੀਕੇ ਕਹਿ ਲਓ, ਤੁਸੀਂ ਅਸੂਲ ਕਹਿ ਲਓ ਇਹਨੂੰ, ਹੈ ਜੋ ਤੁਹਾਡਾ ਮਨ ਕਹਿੰਦਾ ਉਹਨੂੰ ਕਹਿ ਲਓ। ਫਿਰ ਇਹਦੇ ਵਿੱਚ ਕੋਈ ਜਿਹੜੀ ਉਹ ਲੋਕਾਂ ਨਾਲ ਮਿਲਿਆ ਜਾਂ ਉਹ ਵਰਤਿਆ ਜਾਂ ਜਿਨ੍ਹਾਂ ਨਾਲ ਉਹਨਾਂ ਨੇ 500 ਬੰਦੇ ਨਾਲ ਜਾਂ 25000 ਬੰਦੇ ਨਾਲ ਜਿੱਦਾਂ ਕਿ ਉਹਨਾਂ ਨੇ ਕਮਿਊਨੀਕੇਟ ਕੀਤਾ, ਤੁਸੀਂ ਇਹ ਜਿਹੜਾ ਡਿਜ਼ਾਇਰ ਆ ਇਹਦੇ ਵਿੱਚ ਕੋਈ ਉਹਨੇ ਮਸਾਲਾ ਵੀ ਦਿੱਤੀਆਂ ਵੀ ਕੋਈ ਬੰਦੇ ਕਾਮਯਾਬ ਹੋਏ? ਇਹਨੇ ਇਸੇ 'ਚ ਨਾ ਜਿਹੜੀ ਪਹਿਲੀ ਮਿਸਾਲ ਆ ਨਾ ਉਹ ਐਡਵਨ ਬਾਰਨਸ ਹੈਗਾ ਵਾ ਬੰਦਾ ਇੱਕ ਜਿਹਨੇ ਨਾ ਇੱਕ ਕੰਮ ਕੀਤਾ ਸੀ ਐਡੀਸਨ ਦੇ ਨਾਲ,
ਹੈ ਐਡੀਸਨ। ਹਾਂ, ਉਹ ਬੰਦਾ ਯਾਨੀ ਕਿ ਇਸ ਤਰ੍ਹਾਂ ਸੀ ਵੀ ਐਡੀਸਨ ਰਾਣਾ ਇੱਕ ਕੰਪਨੀ ਕੋ ਰਾਣਾ ਸਾਹਿਬ। ਐਡੀਸਨ ਬੰਦਾ ਸੀ ਜਿਹਨੇ ਬਲਬ ਨਹੀਂ ਬਣਾਇਆ ਸੀ। ਅੱਛਾ ਅੱਛਾ। ਹਾਂ, ਉਹਨੇ ਬਹੁਤ ਸਾਰੀਆਂ ਇਜਾਜ਼ਾਤ ਕੀਤੀਆਂ। ਉਸ ਜਦੋਂ ਮੁੰਡਾ ਜਿਹਾ ਸੀ ਨਾ, ਇਹਨੇ ਖਾਹਿਸ਼ ਪੈਦਾ ਹੋ ਗਈ ਦਿਲ 'ਚ ਕਿ ਯਾਰ ਮੈਂ ਨਾ ਐਡੀਸਨ ਦੇ ਨਾਲ ਰਲ ਕੇ ਕੰਮ ਕਰਨਾ। ਅੱਛਾ। ਐਡੀਸਨ ਕੋਲ ਕੰਮ ਨਹੀਂ ਕਰਨਾ, ਐਡੀਸਨ ਦੇ ਨਾਲ ਪਾਰਟਨਰਸ਼ਿਪ ਜਿਹੜੇ ਹੈਗੇ ਜਿੱਦਾਂ ਮੈਂ ਕਿਹਾ ਵੀ ਮੈਂ ਤੁਹਾਡੇ ਨਾਲ ਹਾਂ ਤੁਹਾਡੇ ਨਾਲ ਕੰਮ ਕਰਨਾ। ਅੱਛਾ, ਉਹ ਮਾੜੇ ਹਾਲਾਤ ਸੀ ਵਿਚਾਰੇ ਦੇ, ਕਿਰਾਇਆ ਵੀ ਕੋਈ ਨਹੀਂ ਸੀ। ਅੱਛਾ ਜੀ। ਉਹ ਮਾਲ ਗੱਡੀ ਦੇ ਡੱਬੇ ਚੜ੍ਹ ਕੇ ਨਾ ਚਲਾ ਗਿਆ। ਤੇ ਉਹ ਕਹਿੰਦਾ ਕਿਤਾਬ ਵਾਲਾ ਵੀ ਜਦੋਂ ਪਹੁੰਚਿਆ ਨਾ, ਉਹਦਾ ਜ਼ਾਰੀ ਹੁਲੀਆ ਖਾਨਾ ਬਦੋਸ਼ਾਂ ਵਾਲਾ ਸੀ, ਪਰ ਖਿਆਲਾਤ ਉਹਦੇ ਬੜੇ ਬਾਦਸ਼ਾਹਾਂ ਵਾਲੇ ਸੀ। ਉਹਨੇ ਇਹ ਨਹੀਂ ਸੋਚਿਆ ਵੀ ਜੇ ਮੈਨੂੰ ਇੱਥੇ ਕੰਮ ਨਾ ਮਿਲਿਆ ਮੈਂ ਇੱਥੇ ਹੋਰ ਜਗ੍ਹਾ ਚਲਾ ਜਾਵਾਂਗਾ। ਹੈ ਉਹਨੇ ਕਿ ਹਾਂ, ਉਹਨੇ ਕਿਹਾ ਮੈਨੂੰ ਜੋ ਵੀ ਕਰਨਾ ਪਿਆ। ਸਹੀ ਡਿਜ਼ਾਇਰ। ਹਾਂ, ਸਹੀ, ਬਿਲਕੁਲ। ਜਿਹੜੀ ਤੁਸੀਂ ਗੱਲ ਕੀਤੀ, ਜਿਸ ਤਰ੍ਹਾਂ ਉਹ ਇੱਕ ਵਾਕਿਆ ਹੈਗਾ ਨਾ ਕਿਸ਼ਤੀਆਂ ਜਲਾਣੇ ਵਾਲਾ, ਹਾਂ ਹਾਂ, ਵੀ ਉਹ ਕਿਸ਼ਤੀਆਂ ਜਲਾਤੀਆਂ। ਉਹਨੇ ਕਿਹਾ ਵੀ ਹੁਣ ਇੱਥੇ ਜਾਂ ਮਰਨਾ ਵਾ ਜਾਂ ਜਿੱਤਣਾ ਵਾ, ਵਾਪਸੀ ਦਾ ਕੋਈ ਰਸਤਾ ਨਹੀਂ। ਉਹਨੇ ਵੀ ਯਾਨੀ ਕਿ ਸਾਰੀਆਂ ਕਿਸ਼ਤੀਆਂ ਨਾ ਜਲਾਤੀਆਂ। 5 ਸਾਲ ਉਹਨੇ ਕੰਮ ਕੀਤਾ। ਫਿਰ ਇੱਕ ਮੌਕਾ ਆਇਆ ਕਿ ਜਦੋਂ ਨਾ ਉਸ ਨੂੰ ਉਹ ਇੱਕ ਪ੍ਰੋਡਕਟ ਸੀ ਉਹਦੀ ਐਡਵਰਟਾਈਜ਼ਿੰਗ ਦਾ, ਮਾਰਕੀਟਿੰਗ ਦਾ ਆ ਗਿਆ। ਫਿਰ ਬਲਕਿ ਉਹ ਇਸ ਹੱਦ ਤੱਕ ਕਾਮਯਾਬ ਹੋਇਆ ਕਿ ਉਹ ਅਸੀਂ ਵੀ ਮੇਡ ਬਾਏ ਐਡੀਸਨ ਤੇ ਇੰਸਟਾਲ ਬਾਏ ਐਡਵਨ ਤੇ ਬਾਰਨਸ। ਉਹ ਬੰਦੇ ਨੇ ਯਾਨੀ ਕਿ ਨਾ ਇਤਨਾ ਆਪਣੇ ਆਪ ਨੂੰ ਫੋਕਸ ਕੀਤਾ ਉਸ ਚੀਜ਼ ਤੇ ਕਿ ਉਹ ਇੱਕ ਵਕਤ ਯਾਨੀ ਕਿ ਜਿਹੜਾ ਵਾ ਨਾ ਉਹਨੇ ਸੋਚਿਆ ਸੀ ਨਾ ਜਿਹੜਾ ਵੀ ਮੈਂ ਪਾਰਟਨਰ ਬਣਨਾ, ਉਹ ਪਾਰਟਨਰ ਬਣ ਗਿਆ ਹੈ। ਫਿਰ ਦੂਸਰੀ ਮਿਸਾਲ ਉਹਨੇ ਦਿੱਤੀ ਆ, ਇੱਕ ਸ਼ਿਕਾਗੋ ਦਾ ਬੰਦਾ ਸੀ ਮਾਰਸ਼ਲ ਫੀਲਡ, ਉਸ ਦਾ ਸਟੋਰ ਸੀ। ਬਲਕਿ ਜਿਹੜਾ ਇੱਕ ਹੈ ਨਾ ਵੀ ਕਹਿੰਦੇ ਕਸਟਮਰ ਇਜ਼ ਆਲਵੇਜ਼ ਰਾਈਟ, ਇਹ ਵੀ ਉਸ ਦਾ ਹੀ ਹੈ ਆ। ਇੱਕ ਉਹਦਾ ਇਹ ਹੈ ਆ ਜਿਹਦਾ ਅੰਗਰੇਜ਼ ਪੰਜਾਬੀ ਤਰਜਮਾ ਇਹ ਹੈ ਕਿ ਬੀਬੀ ਜੋ ਮੰਗਦੀ ਇਹਨੂੰ ਦਿਓ, ਇਹਨੂੰ ਦੇ ਦਿਓ। ਹਾਂ, ਪਹਿਲੋਂ ਹੁੰਦਾ ਸੀ ਸਟੋਰ ਬੇਤਰਤੀਬੇ ਇਹ ਉਹ, ਲੇਕਿਨ ਉਹਨਾਂ ਨੇ ਕਿਹਾ ਕਿ ਫਿਕਸ ਪ੍ਰਾਈਸ। ਫਿਰ ਇੱਕ ਮੋੜਨ ਦਾ ਰਿਫੰਡ, ਵੀ ਹਾਸੀ ਖੁਸ਼ੀ ਜੋ ਵੀ ਅਗਲਾ ਗਾਹਕ ਨਹੀਂ ਪਸੰਦ ਹੈ ਮੋੜ ਲਓ, ਇਹ ਨਹੀਂ ਨੱਕ ਮੂੰਹ ਨਹੀਂ ਚੜਾਉਣਾ। ਦੇਖ ਲਓ ਉਹਨੇ ਇੰਨਾ ਅਰਸਾ ਪਹਿਲੇ ਉਹਨੇ ਸਾਡੇ ਹਲੇ ਵੀ ਦੁਕਾਨ ਤੇ ਕੋਈ ਸ਼ੈ ਮੋੜਨ ਚਲੇ ਜਾਓ ਤੇ ਉਹ ਨਾ ਮੂੰਹ ਬਣਾਉਂਦੇ, ਯਾਨੀ ਕਿ ਕਾਰੋਬਾਰੀ ਨਹੀਂ ਨਾ ਹੈ ਜੀ ਇਹਨਾਂ ਦਾ ਬੰਦਿਆਂ ਦਾ। ਉਸਨੇ ਇਹ ਉਹਦਾ ਸਟੋਰ ਬਣਾਇਆ ਉਹਨੇ। ਉਹ ਹੋਇਆ ਕੀ, ਅੱਗ ਲੱਗ ਗਈ ਉੱਥੇ। ਉਹ ਸਾਰੀਆਂ ਸ਼ਿਕਾਗੋ 'ਚ ਜਿਹੜੀਆਂ ਵਾ ਨਾ ਮਾਰਕੀਟ ਹੀ ਪੂਰੀ ਸੜ ਗਈ। ਹੁਣ ਸਾਰੇ ਤਾਜਰਾਂ ਨੇ ਨਾ ਇੱਕ ਇਜਲਾਸ ਬੁਲਾਇਆ, ਉਹਦੇ 'ਚ ਤੈਅ ਪਾਇਆ ਕਿ ਵੀ ਜਾਂ ਤਾਂ ਇੱਥੋਂ ਛੱਡ ਕੇ ਹੋਰ ਕਿਤੇ ਚੱਲੀਏ ਜਾਂ ਇਹਨੂੰ ਦੁਬਾਰਾ। ਸਾਰੇ ਲੋਕੀ ਇਸ ਹੱਕ ਸੀ ਵੀ ਇੱਥੋਂ ਚੱਲੀਏ ਹੋਰ ਕਿਤੇ ਜਿਹੜਾ ਵਾ ਨਾ, ਲੇਕਿਨ ਉਹ ਇਕੱਲਾ ਬੰਦਾ ਸੀ। ਉਹਨੇ ਉਧਰ ਰਾਖ ਦੇ ਢੇਰ ਵੱਲ ਉਹਨੇ ਕਿਹਾ ਵੀ ਮੈਂ ਇੱਥੇ ਹੀ ਸਟੋਰ ਬਣਾਉਣਾ ਤੇ ਬਹੁਤ ਵੱਡਾ ਸਟੋਰ ਜਿਹੜਾ ਨਾ ਬਣਾਉਣਾ। ਉਸ ਬੰਦੇ ਨੇ ਫਿਰ ਨਾ ਯਾਨੀ ਕਿ ਜਿਹੜਾ ਨਾ ਸਟੋਰ ਬਣਾਇਆ ਤੇ ਆ ਡਿਪਾਰਟਮੈਂਟਲ ਸਟੋਰ ਜਿਹੜੇ ਆ ਨਾ ਇੱਕ ਕਿਸਮ ਦਾ, ਉਹ ਬੜੀ ਯਾਨੀ ਕਿ ਉਹਨੇ ਬੜੇ ਅੱਛੇ ਅਸੂਲ ਰੱਖੇ ਕਿ ਫਿਕਸ ਪ੍ਰਾਈਸ ਆ, ਕੁਆਲਿਟੀ ਆ, ਮੋੜਨ ਦਾ ਕੋਈ ਨਹੀਂ, ਜੋ ਬੰਦਾ ਮੰਗ ਰਿਹਾ ਵਾ ਉਹਨੂੰ ਦਿਓ। ਹੈ ਇੱਕ ਇਹ ਮਿਸਾਲ ਆ। ਫਿਰ ਇੱਕ ਮਿਸਾਲ ਹੈਗੀ ਆ ਜਿਹੜਾ ਰੇਡੀਓ ਦਾ ਮੌਜੂਦ ਸੀ ਮਾਰਕੋਨੀ। ਉਹਨੇ ਕਿਹਾ ਯਾਰ ਮੈਂ ਨਾ ਬਗੈਰ ਤਾਰਾਂ ਤੋਂ ਪੈਗਾਮ ਭੇਜਣਾ ਹਵਾ ਦੇ ਜ਼ਰੀਏ। ਉਹਦੇ ਦੋਸਤਾਂ ਨੇ ਕਿਹਾ ਵੀ ਇਹ ਝੱਲਾ ਹੋ ਗਿਆ, ਉਹਨੂੰ ਨਾ ਵੀ ਇਹ ਕਿਵੇਂ ਪਹੁੰਚ ਸਕਦਾ, ਆਵਾਜ਼ ਤਾਂ ਕੰਨ ਤੋਂ ਤਾਰਾਂ ਨਹੀਂ ਸੁਣਦਾ। ਉਹਨੂੰ ਲੈ ਗਏ ਕਿਸੇ ਇਲਾਜ ਲੂਜ ਲਈ ਹੈ। ਅੱਛਾ। ਹਾਂ, ਲੇਕਿਨ ਉਹਨੇ ਫਿਰ ਦੇਖ ਲਓ ਕਿ ਉਹ ਰੇਡੀਓ ਜਿਹੜਾ ਆਜ਼ਾਦ ਕੀਤਾ। ਹਾਂ, ਫਿਰ ਉਹ ਰੇਡੀਓ ਤੇ ਇੱਕ ਵਕਤ ਆਇਆ ਵੀ ਅਮਰੀਕੀ ਸਦਰ ਜਦੋਂ ਰੇਡੀਓ ਤੇ ਬੋਲਦਾ ਸੀ ਤੇ ਸਾਰਾ ਅਮਰੀਕਾ ਉਹਨੂੰ ਸੁਣਦਾ ਸੀ। ਇਹ ਅਸਲ 'ਚ ਖੇਡ ਇਹੀ ਆ ਕਿ ਪਹਿਲੇ ਤੁਸੀਂ ਨਾ ਯਾਨੀ ਕਿ ਜਿਹੜੀ ਇੱਕ ਖਾਹਿਸ਼ ਜਿਹੜੀ ਆ ਨਾ ਉਹ ਸੋਚਦੇ ਆ, ਦਿਲ 'ਚ ਹੁੰਦਾ ਕਿ ਯਾਰ ਇਹ ਕਰਨਾ ਵਾ, ਫਿਰ ਉਸ ਨੂੰ ਯਾਨੀ ਕਿ ਜਿਹੜਾ ਵਾ ਨਾ ਅਮਲੀ ਜਾਮਾ ਪਹਿਚਾਣ ਲਈ ਨਾ ਜਿਹੜਾ ਵਾ ਕੰਮ ਕਰਦੇ ਆ। ਤੇ ਸਾਰਾ ਖੇਡ ਜਿਹੜਾ ਵਾ ਨਾ ਇਹ ਖਾਹਿਸ਼ ਤੋਂ ਹੀ ਸ਼ੁਰੂ ਹੁੰਦਾ ਵਾ। ਮੈਂ ਕਹਿੰਦਾ ਜਿਹੜਾ ਰਾਣਾ ਸਾਹਿਬ ਜਿਹੜਾ ਦੁਨੀਆ ਦਾ ਨਿਜ਼ਾਮ ਆ ਨਾ, ਇਹ ਵੀ ਇਹ ਤੁਹਾਡੀ ਸੋਚ ਤੇ ਇਹ ਤੁਹਾਡੇ ਗੁਮਾਨ ਨਾਲ ਹੀ ਚੱਲ ਰਿਹਾ। ਬਿਲਕੁਲ ਬਿਲਕੁਲ। ਉਹਦੇ 'ਚੋਂ ਇੱਕ ਲਫ਼ਜ਼ ਇਸਤੇਮਾਲ ਕਰਦਾ ਵਾ, ਉਹ ਕਹਿੰਦਾ ਕਿ ਤੁਹਾਨੂੰ ਯਾਨੀ ਕਿ ਇੱਕ ਕਿਸਮ ਦਾ ਨਾ ਤੁਹਾਡੇ ਜ਼ਿਹਨ ਤੇ ਸਵਾਰ ਹੋ ਜੇ ਸ਼ੈ ਹੈ, ਖਬਤ ਹੋ ਜੇ। ਰਾਣਾ ਸਾਹਿਬ ਖੁਆਇਸ਼ ਦਾ ਤਾਂ ਫਿਰ ਇਹੀ ਮਕਸਦ। ਹਾਂ, ਉਹ ਯਾਨੀ ਕਿ ਖਬਤ ਵਾਲੇ ਹਿਸਾਬ ਵਿੱਚ ਤੁਸੀਂ ਹਰ ਟਾਈਮ ਉਹਦੇ ਬਾਰੇ ਸੋਚੋ। ਹਾਂ, ਨੀਂਦਰ ਨਾ ਆਵੇ, ਸਾਦੇ ਜਿਹੇ ਲਫ਼ਜ਼ਾਂ ਦੀ ਗੱਲ ਆ ਵੀ ਜੇ ਤੁਸੀਂ ਕੋਈ ਖੁਆਇਸ਼ ਕਰੋ ਨਾ ਫਿਰ ਇਹਦਾ ਮਤਲਬ ਹੈਗੀ ਆ ਵੀ ਤੁਹਾਨੂੰ ਨੀਂਦਰ ਨਹੀਂ ਆਣੀ। ਨਕਸ਼ਾ ਹਰ ਵੇਲੇ ਖੁੱਲਾ ਰਵੇ, ਜਿਹੜਾ ਬੰਦ ਨਹੀਂ ਕਰਨਾ, ਤੱਕ ਪਹੁੰਚਣਾ ਚਾਹੁੰਦੇ ਹੋ। ਹੋਰ ਮਿਸਾਲ ਵੀ ਹੈ ਕੋਈ? ਹਾਂ, ਇਹ ਯਾਨੀ ਕਿ ਜਿਹੜੀਆਂ ਨਾ 3-4 ਮਿਸਾਲਾਂ। ਇੱਕ ਮਿਸਾਲ ਉਹ ਬਹੁਤ ਵੱਡੀ ਆ ਹੈ ਕਿ ਇਸ ਕਿਤਾਬ ਦੇ ਆਥਰ ਦੀ ਹੋਈ ਆ ਕਿ ਉਹਦਾ ਇੱਕ ਬੇਟਾ ਸੀ ਜਿਹੜਾ ਜਿਹਦੇ ਕੰਨ ਹੀ ਨਹੀਂ ਸੀ
ਬਾਹਰਲੇ ਪਾਸੇ ਸੁਣਦੇ, ਕੰਨ ਹੀ ਨਹੀਂ ਸੀ ਲੱਗੇ। ਉਹ ਬਈ ਵੀ ਕੰਨ ਹੀ ਨਹੀਂ ਹੈਗੇ। ਕੰਨ ਹੀ ਨਹੀਂ ਸੀ, ਲੇਕਿਨ ਉਹਨੇ ਯਾਨੀ ਕਿ ਉਹ ਆਪਣੇ ਬੇਟੇ ਨੂੰ ਸ਼ੁਰੂ ਤੋਂ ਉਹ ਕਹਿੰਦੇ ਸੀ ਅਸੀਂ ਨਹੀਂ ਇਹਨਾਂ ਨੂੰ ਮਜ਼ਦੂਰਾਂ ਵਾਲੇ ਸਕੂਲ 'ਚ ਨਹੀਂ ਦਾਖਲ ਕਰਾਉਣਾ। ਉਹਨਾਂ ਨੇ ਉਹਨੂੰ ਯਾਨੀ ਕਿ ਜਿਹੜਾ ਵਾ ਨਾ ਉਹਨੂੰ ਇਸ ਤਰ੍ਹਾਂ ਹੀ ਵੀ ਉਹਨਾਂ ਨੂੰ ਇਹ ਸੀ ਵੀ ਬਹੁਤਾ ਜ਼ੋਰ ਨਾ ਕਹੋ ਤੇ ਸੁਣਦਾ ਵਾ, ਕਿਉਂਕਿ ਕੰਨਾਂ ਦਾ ਸਟਰਕਚਰ ਹੁੰਦਾ ਨਾ, ਇੱਕ ਬਰੂਨੀ ਹਿੱਸਾ ਹੁੰਦਾ, ਇੱਕ ਫਿਰ ਦਰਮਿਆਨਾ ਵਾ, ਇੱਕ ਸਭ ਤੋਂ ਆਖਰ। ਉਹਦੇ 'ਚ ਹੁੰਦਾ ਕਿ ਸਭ ਤੋਂ ਹੁਣ ਵੀ ਯਾਨੀ ਕਿ ਉਸ ਦੌਰ 'ਚ ਤਾਂ ਨਹੀਂ ਸੀ, ਹੁਣ ਇਹ ਆ ਕਿ ਯਾਨੀ ਕਿ ਡਾਇਰੈਕਟ ਸਿਗਨਲ ਉੱਥੇ ਤੀਸਰੇ ਹਿੱਸੇ ਤੱਕ ਪਹੁੰਚਾਏ ਜਾਂਦੇ ਆ ਕਈ ਵਾਰੀ। ਤੇ ਉਹ ਉਹਨੇ ਦੇਖਿਆ ਕਿ ਇੱਕ ਦਫਾ ਕੋਈ ਲਿਆਏ ਗਾਣਾ ਗੁਣਾ ਵਜਾਣੇ ਵਾਲੀ, ਤੇ ਉਹ ਬੰਦਾ ਨਿਆਣਾ ਨਾ ਉਹਦੇ ਨਾਲ ਉਹਨੇ ਇੱਕ ਗਾਣਾ ਕਈ ਵਾਰੀ 2 ਘੰਟੇ ਨਾ ਬਾਰ-ਬਾਰ ਲਾ ਕੇ ਸੁਣਿਆ। ਉਹਨਾਂ ਨੂੰ ਅੰਦਾਜ਼ਾ ਹੋਇਆ ਕਿ ਹਾਂ ਇਹਨੂੰ ਪਹੁੰਚਦੀ ਹੈ, ਇਹਦੇ ਤੱਕ ਸਿਗਨਲ ਕੁਛ ਨਾ ਕੁਛ ਪਹੁੰਚਦੇ ਆ। ਫਿਰ ਉਹ ਮੁੰਡਾ ਇੰਨਾ ਸੀ ਕਿ ਉਹਨੇ 7 ਸਾਲ ਦੀ ਉਮਰ 'ਚ ਉਹਨੇ ਕਿਹਾ ਵੀ ਮੈਂ ਅਖਬਾਰ ਵੇਚਣੇ ਆ। ਉਹਦੀ ਮਾਂ ਨੇ ਵੀ ਮਾਵਾਂ ਨੂੰ ਪਿਆਰ ਹੁੰਦਾ ਵੀ ਐਵੇਂ ਕਿੱਥੇ ਜਿਹੜਾ ਵਾ ਨਾ ਹੋਏਗਾ। ਉਹ ਬੰਦਾ ਬੁਰਜੀ ਖਾਨੇ ਦੀ ਖਿੜਕੀ ਤੋਂ ਨਿਕਲਿਆ ਤੇ ਚਲਾ ਗਿਆ ਬਾਹਰ। ਉਹਨੇ ਕੋਈ 6 ਸੈਂਟ ਲੈ ਕਿਸੇ ਮੋਚੀ ਕੋਲੋਂ ਅਖਬਾਰ ਵੇਚੇ, ਫਿਰ ਹੋਰ ਲੈ ਹੋਰ ਵੇਚੇ, ਯਾਨੀ ਕਿ ਸ਼ਾਮ ਤੱਕ ਉਹਨੇ ਉਹ ਮੋਚੀ ਦੇ ਪੈਸੇ ਵੀ ਮੋੜ ਦਿੱਤੇ ਤੇ ਕੋਈ 42 ਸੈਂਟ ਉਹਨੇ ਨਾ ਇਕੱਠੇ ਕਰ ਲਏ, ਕਮਾਈ ਵੀ। ਹਾਂ, ਤੇ ਉਹਨੇ ਹੱਥ 'ਚ ਤੇ ਕਹਿੰਦਾ ਵੀ ਉਹ ਰਾਈਟਰ ਕਹਿੰਦਾ ਕਿ ਉਹਦੀ ਮਾਂ ਨਾ ਦੇਖ ਕੇ ਰੋ ਰਹੀ ਸੀ। ਮੈਨੂੰ ਆ ਰਿਹਾ ਸੀ ਨਾ, ਤਰਸ ਆ ਰਿਹਾ ਸੀ ਵੀ ਮੇਰਾ ਨਿਆਣਾ ਕਿੱਥੇ ਤੰਗ ਹੋਇਆ ਹੋਣਾ, ਲੇਕਿਨ ਕਹਿੰਦਾ ਮੈਂ ਖੁਸ਼ ਸੀ, ਮੈਂ ਕਹਿ ਕੇ ਲਾ ਰਿਹਾ ਸੀ ਵੀ ਮੇਰਾ ਮੁੰਡਾ ਯਾਨੀ ਕਿ ਜਿਹੜਾ ਵਾ ਨਾ ਇਹ ਹੁਣ ਦੁਨੀਆ ਨਾਲ ਨਾ ਲੜ ਸਕਦਾ। ਉਹ ਕਹਿੰਦਾ ਵੀ ਮੇਰਾ ਜਿਹੜਾ ਦੂਸਰਾ ਬੇਟਾ ਸੀ ਉਹ ਕੋਈ ਚੀਜ਼ ਮੰਗਣੀ ਹੁੰਦੀ ਸੀ ਨਾ ਤੇ ਜ਼ਮੀਨ ਤੇ ਲਿਟਦਾ ਸੀ, ਪੈਰ ਚਲਾਉਂਦਾ ਸੀ, ਲੇਕਿਨ ਇਹਨੇ ਕੋਈ ਜਦੋਂ ਚੀਜ਼ ਹਾਸਲ ਕਰਨੀ ਹੁੰਦੀ ਸੀ ਨਾ ਉਹਦੇ ਵਾਸਤੇ ਕੋਸ਼ਿਸ਼ ਕਰਦਾ ਸੀ ਹੈ। ਤੇ ਇਹੀ ਯਾਨੀ ਕਿ ਜਿਹੜੀ ਚੀਜ਼ ਆ ਕਿ ਤੁਸੀਂ ਕੋਈ ਵੀ ਇਹ ਹੁਣ YouTube ਦਾ ਯਾਰ ਇੱਕ ਸਾਦਾ ਜੀ ਮਿਸਾਲ ਆ। ਤੁਸੀਂ ਕਹਿੰਦੇ ਆ ਕਿ ਯਾਰ ਮੈਂ YouTube ਦਾ ਨਾ ਜਿਹੜਾ ਵਾ ਚੈਨਲ ਬਣਾਉਣਾ ਵਾ, ਮੈਂ ਇਹਦੇ ਤੋਂ ਤੁਸੀਂ ਕਹਿੰਦੇ ਕਿ ਮੈਂ ਇਹ ਖੁਆਇਸ਼ ਹੋ ਗਈ ਤੁਹਾਡੇ ਵੀ YouTube ਦਾ, ਫਿਰ ਤੁਸੀਂ ਕਹਿੰਦੇ ਕਿ ਮੈਂ ਇਹਨੂੰ ਜੀ 2 ਮਹੀਨਿਆਂ 'ਚ ਮੋਨੇਟਾਈਜ਼ ਕਰਨਾ ਵਾ, ਟਾਈਮ ਫਰੇਮ ਆ ਗਿਆ। ਫਿਰ ਤੁਸੀਂ ਇਹ ਕਹਿੰਦੇ ਕਿ ਮੈਂ ਇਹਨੂੰ ਰੋਜ਼ਾਨਾ 2 ਘੰਟੇ ਦਿਆ ਕਰਨੇ ਆ ਹੈ। ਫਿਰ ਚੌਥੇ ਤੁਸੀਂ ਸੋਚਦੇ ਆ ਵੀ ਮੈਂ ਇਹਨੂੰ ਯਾਰ ਇਸ ਤਰ੍ਹਾਂ ਦੀ ਵੀਡੀਓ ਜਿਹੜੀਆਂ ਨਾ ਬਣਾਇਆ ਕਰਨੀਆਂ ਇਹਦੇ ਤੇ। ਫਿਰ ਉਹੀ ਪੰਜਵੇਂ ਤੇ ਉਹੀ ਆ ਜਾਂਦਾ ਵਾ ਕਿ ਇਹਨੂੰ ਲਿਖ ਲਓ, ਹਾਂ, ਯਾਨੀ ਕਿ ਯਾਦ ਰਵੇ ਤੁਹਾਨੂੰ। ਉਹ ਬੰਦਾ ਫਿਰ ਭੁੱਲ ਜਾਂਦਾ। ਹਾਂ, ਕੋਈ ਵੀ ਸਫ਼ਰ ਆ ਨਾ ਜਿਹੜਾ ਇੱਕ ਪਹਿਲਾ ਕਦਮ ਜਦੋਂ ਤੁਸੀਂ ਚੁੱਕਦੇ ਆ ਨਾ ਉੱਥੇ ਸ਼ੁਰੂ ਹੁੰਦਾ ਵਾ ਹੈ। ਔਰ ਨਾਲੇ ਇੱਕ ਹੋਰ ਆ, ਕਹਿੰਦੇ ਜਿਹੜੇ ਹਾਲਾਤ ਮੰਦੇ ਹੁੰਦੇ ਆ ਨਾ ਉਹ ਜ਼ਹੀਨ ਲੋਕਾਂ ਤੇ ਹੌਸਲੇ ਵਾਲੇ ਲੋਕਾਂ ਲਈ ਨਾ ਮੌਕਾ ਹੁੰਦੇ ਆ, ਮੁਸੀਬਤ ਨਹੀਂ ਹੁੰਦੀ। ਜਦੋਂ ਕੋਈ ਵੀ ਮੁਸੀਬਤ ਪੈਂਦੀ ਹੈ ਨਾ, ਹੁਣ ਦੇਖੋ ਕਿ ਉਹ ਗੱਲ ਇੱਕ ਦੋਸਤ ਸੁਣਾ ਰਹੇ ਸੀ ਵੀ ਕਰੋਨਾ ਦੇ ਮੌਕੇ ਤੇ ਇਹ ਹੋਇਆ ਤੇ ਅਸੀਂ ਫਿਰ ਆ ਯਾਨੀ ਕਿ ਜਿਹੜਾ ਵਾ ਨਾ ਕੀਤਾ, ਉਹਨਾਂ ਨੇ ਪੌਦੇ ਲਾਏ। ਹਾਂ, ਉਹਨਾਂ ਨੇ ਲੋਕਾਂ ਨੇ ਛੁੱਟੀਆਂ ਕੀਤੀਆਂ, ਉਹਨਾਂ ਨੇ ਸਕੂਲ ਬੰਦ ਕਰਕੇ ਪੌਦੇ ਲਾਏ ਤੇ ਅੱਜ ਤੁਸੀਂ ਉਹ ਸਾਡਾ ਸਕੂਲ ਜਾ ਕੇ ਦੇਖੋ ਵੀ ਇੰਜ ਲਹਿਰਾਂ ਬਹਿਰਾਂ ਉੱਥੇ ਹੋਈਆਂ ਪਈਆਂ। ਤੇ ਇਹੀ ਹੁੰਦਾ ਕਿ ਜਿਹੜੇ ਜ਼ਹੀਨ ਬੰਦੇ ਹੁੰਦੇ ਆ ਨਾ ਉਹ ਕਹਿੰਦੇ ਕਿ ਜਿਹੜਾ ਵੀ ਕੋਈ ਹੁੰਦਾ ਨਾ ਇਸ ਤਰ੍ਹਾਂ ਦਾ ਮਸਲਾ, ਤਬਾਹੀ ਹੁੰਦੀ ਆ, ਉਹਦੇ ਚੋਂ ਯਾਨੀ ਕਿ ਮੌਕੇ ਜਿਹੜੇ ਆ ਨਾ ਉਹ ਤਲਾਸ਼ ਕਰਦੇ ਆ ਹੈ ਤੇ ਉਹਦੇ ਤੋਂ ਫਾਇਦਾ ਜਿਹੜਾ ਵਾ ਨਾ ਉਠਾਉਂਦੇ ਆ। ਵੈਰੀ ਗੁੱਡ ਰਾਣਾ ਸਾਹਿਬ, ਬਹੁਤ ਅੱਛਾ ਲੱਗਿਆ ਰਾਣਾ ਸਾਹਿਬ। ਹੁਣ ਬਹੁਤ ਸਾਰੇ ਲੋਕ ਸਾਡੇ ਵੀਰ ਇਦਾਂ ਦੇ ਆ, ਮੇਰੇ ਵਰਗੇ ਹੈਗੇ ਆ ਵੀ ਜਿਹੜੇ ਨਹੀਂ ਅੰਗਰੇਜ਼ੀ ਪੜ੍ਹਦੇ, ਔਰ ਕੁਝ ਇਦਾਂ ਦੇ ਵੀ ਆ ਜਿਹੜੇ ਉਰਦੂ ਵੀ ਨਹੀਂ ਪੜ੍ਹ ਸਕਦੇ, ਲੇਕਿਨ ਉਹ ਵੀਡੀਓ ਦੇਖਦੇ ਵੀ ਆ, ਸੁਣਦੇ ਵੀ ਆ। ਉਹਨਾਂ ਨੇ ਇਹ ਕਿਤਾਬਾਂ ਪੜ੍ਹਨੀਆਂ ਨਹੀਂ ਹੈਗੀਆਂ ਨਾ, ਉਹਨਾਂ ਕੋਲੇ ਪੜ੍ਹੀਆਂ ਜਾਣੀਆਂ ਮੇਰੇ ਵਰਗਿਆਂ ਕੋਲੋਂ। ਤੇ ਇਹ ਜਨਾਬ ਅਸੀਂ ਫਿਰ ਕਈ ਬੰਦੇ ਮਸਰੂਫੀਅਤ ਐਸੀ ਹੁੰਦੀ ਹੈ, ਟਾਈਮ ਹੀ ਨਹੀਂ ਹੁੰਦਾ ਨਜ਼ਰ ਦਾ, ਕੁਝ ਤੋਂ ਪ੍ਰੋਬਲਮ। ਹਾਂਜੀ, ਤੇ ਫਿਰ ਰਾਣਾ ਅਸਲਮ ਖਾਨ ਵਕਾਰ ਸਾਹਿਬ ਵਰਗੇ ਬੰਦੇ ਤੋਂ ਫਾਇਦਾ ਜੀ ਚੁੱਕ ਲੈਣਾ ਚਾਹੀਦਾ ਆ। ਤੇ ਇਹ ਸੀਗਾ ਸਾਡਾ ਅੱਜ ਇਸ ਕਿਤਾਬ ਦੇ ਵਿੱਚ ਜਿਹੜਾ ਇਹਦਾ ਪਹਿਲਾ ਹਿੱਸਾ ਹੈਗਾ ਨਾ, ਉਹ ਹੈਗਾ ਡਿਜ਼ਾਇਰ ਦਾ, ਖੁਆਇਸ਼ਾਤ ਦਾ। ਦੂਜਾ ਜਿਹੜਾ ਇਹਦਾ ਹਿੱਸਾ ਹੈਗਾ ਨਾ, ਉਹ ਹੈਗਾ ਆ ਫੇਥ, ਅਕੀਦਾ, ਯਕੀਨ ਵੀ ਤੁਹਾਨੂੰ ਇਹ ਯਕੀਨ ਹੋਵੇ। ਬਾਕੀ ਅਗਲੀ ਗੱਲ ਉਹ ਇਸ ਕਿਤਾਬ ਦੇ ਵਿੱਚ ਆ ਜਾਂ ਉਹ ਰਾਣਾ ਸਾਹਿਬ ਦੇ ਵਿੱਚ ਹੈਗੀ ਆ, ਉਹ ਮੇਰੇ ਕੋਲ ਵੀ ਨਹੀਂ ਹਲੇ ਹੈਗੀ। ਜੇ ਤੁਸੀਂ ਇਹ ਚਾਹੁੰਦੇ ਆ ਨਾ ਕਿ ਤੁਸੀਂ ਇਹ ਕਿਤਾਬ ਦਾ ਉਹ ਅਗਲਾ ਹਿੱਸਾ ਵੀ ਸੁਣੋ ਤੇ NG ਇਹਦੇ 13 ਹਿੱਸੇ ਸੁਣੋ, ਤੇ ਫਿਰ ਤੁਸੀਂ ਸਾਡੇ YouTube ਚੈਨਲ ਪੰਜਾਬੀ ਬੈਸਟ ਫਾਰ ਐਵਰ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ, ਤੇ ਉਹ ਬੈਲ ਜਿਹੜੀ ਘੰਟੀ ਦਾ ਬਟਨ ਆ ਨਾ ਉਹਨੂੰ ਵੀ ਜ਼ਰੂਰ, ਨਾਲੇ ਕਮੈਂਟਸ 'ਚ ਇਹ ਵੀ ਲਿਖਿਓ ਕਿ ਵੀ ਤੁਹਾਨੂੰ ਇਹ ਕਿਸ ਤਰ੍ਹਾਂ ਲੱਗੀ ਹੈ ਸਾਡਾ। ਹਾਂਜੀ, ਤੇ ਦੂਜਾ ਤੁਸੀਂ ਕਮੈਂਟਸ ਦੇ ਵਿੱਚ ਇਹ ਜ਼ਰੂਰ ਦੱਸਣਾ ਵੀ ਸਾਡਾ ਇਹ ਵਲੌਗ ਜਿਹੜਾ ਆ, ਇਹ ਜਿਹੜਾ ਅਸੀਂ ਇਹ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਹਾਂ, ਇਹ ਕਿੰਨਾ ਕੁ ਲੋਕਾਂ ਵਾਸਤੇ ਠੀਕ ਆ। ਇਹ ਵੀਡੀਓ ਬਣਾਉਣ ਦਾ ਮਕਸਦ ਸਾਡਾ ਇਹ ਬਿਲਕੁਲ ਵੀ ਨਹੀਂ ਹੈਗਾ ਕਿ ਇਹ ਅੱਜ ਦੀ ਵੀਡੀਓ ਸਾਡੀ ਖਾਨਾ ਪੂਰੀ ਨਹੀਂ ਹੈਗੀ, ਨਹੀਂ, ਇਹ ਸਾਡੀ ਬਕਾਇਦਾ ਇੱਕ ਸੋਚ ਆ ਵੀ ਇਹ ਬੰਦਿਆਂ ਤੱਕ ਕੋਈ ਇਦਾਂ ਦੀ ਗੱਲ ਜਿਹੜੀ ਆ ਨਾ ਉਹ ਪਹੁੰਚੇ। ਜ਼ਰੂਰੀ ਨਹੀਂ ਬਹੁਤੇ ਬੰਦਿਆਂ ਤੱਕ ਪਹੁੰਚੇ, ਥੋੜ੍ਹਿਆਂ ਬੰਦਿਆਂ ਤੱਕ ਪਹੁੰਚੇ। ਇਹ ਹਬੀਬ ਸਾਹਿਬ ਦੀ ਵੀ ਫਰਮਾਇਸ਼ ਆ, ਉਹ ਕਹਿੰਦੇ। ਹਾਂਜੀ, ਇਹ ਸਾਡੇ ਪ੍ਰੋਫੈਸਰ ਹਬੀਬੁੱਲਾ ਕਮਰ ਸਾਹਿਬ ਜਿਹੜੇ ਸਾਡੇ ਅੱਗੇ ਨਾਲ ਤੁਸੀਂ ਦੇਖਿਆ 2-3 ਵੀਡੀਓ ਦੇ ਵਿੱਚ ਸਾਡੇ ਨਾਲ ਹੈਗੇ ਸੀਗੇ,
ਉਹਨਾਂ ਦਾ ਵੀ ਇਹ ਸਾਡੇ ਨਾਲ ਹੋ ਸੀਗਾ। ਤੇ ਇਹ ਤਾਂ ਇੱਕ ਕਿਤਾਬ ਆ, ਇਹ ਗੱਲ ਇੱਥੇ ਨਹੀਂ ਮੁੱਕ ਜਾਣੀ ਕਿ ਇਹ ਗੱਲ ਥਿੰਕ ਨਹੀਂ, ਐਂਡ ਇਨਸ਼ਾ-ਅੱਲਾਹ ਤਾਲਾ, ਹਾਂ। ਗਰੋ ਰਿਚ ਤੇ ਮੁੱਕ ਜੇਗੀ, ਨਹੀਂ, ਇਹ ਕਿਤਾਬਾਂ ਇਵੇਂ ਚੱਲਦੀਆਂ ਰਹਿਣਗੀਆਂ। ਤੇ ਇਨਸ਼ਾ-ਅੱਲਾਹ ਤਾਲਾ ਇਹ ਸਾਡਾ ਜਿਹੜਾ YouTube ਦਾ ਚੈਨਲ ਹੈ, ਜਿੱਦਾਂ ਕਿ ਮੈਂ ਤੁਹਾਨੂੰ ਇਹ ਦੱਸਿਆ ਕਿ ਇਹ ਇੱਕ ਜਰਨਲ ਸਟੋਰ ਹੈਗਾ, ਹਾਂ, ਤੇ ਸਾਡੀ ਵੀ ਕੁਝ ਖੁਆਇਸ਼ਾਂ ਹੈਗੀਆਂ ਜਿਹੜੀਆਂ ਕਿ ਮੇਰੇ ਅੰਦਰ ਹੈਗੀਆਂ, ਤੇ ਇਨਸ਼ਾ-ਅੱਲਾਹ ਤਾਲਾ ਉਹ ਵੀ ਜ਼ਰੂਰ ਪੂਰੀਆਂ ਹੋਣਗੀਆਂ। ਤੇ ਇਹ ਨਹੀਂ ਹੈਗਾ ਕਿ ਅਸੀਂ ਆਪਣੇ ਵਲੌਗ ਨਹੀਂ ਬਣਾਵਾਂਗੇ, ਨਹੀਂ ਉਹ ਅਸੀਂ ਜ਼ਿੰਮੇਦਾਰਾਂ ਦੂਜੇ ਦੇ ਚੱਲਣਗੇ, ਜ਼ਿਮੀਂਦਾਰਾਂ ਕੁਕਿੰਗ vlog ਦੇ ਵੀ ਚੱਲਣਗੇ। ਬਣਾਵਾਂਗੇ, ਅੰਜਮ ਵੀਰ ਦੇ ਨਾਲ ਵੀ ਚੱਲਣ, ਉਹ ਜਿੱਦਾਂ ਪਹਿਲੇ ਰੂਟੀਨ ਹੈਗੀ ਹੈ ਨਾ ਉੱਦਾਂ ਚੱਲੂਗੀ। ਲੇਕਿਨ ਇਹ 1 ਘੰਟਾ ਜਾਂ 2 ਘੰਟੇ 1-2 ਦਿਨ ਤੋਂ ਬਾਅਦ ਉਹ ਕਿਤਾਬ ਨੂੰ ਜ਼ਰੂਰ ਦਿਆ ਕਰਾਂਗੇ ਜੀ। ਤੇ ਤੁਹਾਨੂੰ ਜਿੱਦਾਂ ਮੈਂ ਅੱਗੇ ਦੱਸਿਆ ਕਿ ਪਲੇਲਿਸਟ ਦੇ ਵਿੱਚ ਉਹ ਖਾਨਾ ਮੌਜੂਦ ਆ। ਤੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੇ ਤੇ ਇਹਨੂੰ ਅੱਗੇ ਆਪਣੇ ਦੋਸਤਾਂ ਵੀਰਾਂ ਤੱਕ ਜਿਹੜਾ ਨਾ ਜ਼ਰੂਰ ਪਹੁੰਚਾਇਓ। ਤੇ ਮੈਨੂੰ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਜੀ ਹੁਣ ਇਹਦੇ ਨਾਲ ਹੀ ਦੇ ਦਿਓ ਇਜਾਜ਼ਤ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਦੇ ਨਾਲ। ਪੰਜਾਬੀ ਜਿੱਥੇ ਕਿੱਥੇ ਵੀ ਬੈਠਾ, ਪੰਜਾਬੀ ਜਿੱਥੇ ਕਿੱਥੇ ਵੀ ਬੋਲੀ ਜਾਂਦੀ ਆ, ਉਹ ਜੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਰੱਬ ਰਾਖਾ।